ਲੱਗੀ NSA ਤੇ ਖੱਟੜ ਤੇ ਲੱਗਣੀ ਚਾਹੀਦੀ ਸੀ, ਜਿੰਨੇ ਪੰਜਾਬ ਦੀ ਧਰਤੀ ਤੇ ਆਣ ਕੇ ਗੋਲੀ ਚਲਾ ਕੇ ਇੱਕ ਨੌਜਵਾਨ ਨੂੰ ਕਿਡਨੈਪ ਕਰਕੇ ਲੈ ਕੇ ਬੋਰੀ 'ਚ ਪਾ ਕੇ ਤੇ ਇੱਕ ਨੂੰ ਗੋਲੀਆਂ ਮਾਰ ਕੇ ਸ਼ੁਭ ਕਰਨ ਨੂੰ ਸ਼ਹੀਦ ਕਰਤਾ। ਭਗਵੰਤ ਮਾਨ ਨੂੰ ਬੇਨਤੀ ਕਰਦਾ ਹੈ ਕਿ ਭਾਈ ਸਦਾ ਕੁਰਸੀਆਂ ਸੇਫ ਨਹੀਂ ਰਹਿੰਦੀਆਂ, ਸਦਾ ਰਾਜ ਭਾਗ ਨਹੀਂ ਰਹਿੰਦੇ। ਜੇ ਤੇਰੇ ਤੋਂ ਨਹੀਂ ਸੀ ਕੋਈ ਚੰਗਾ ਹੁੰਦਾ ਤੇ ਕਮ ਸੋ ਕਮ ਤੂੰ ਸਾਡੇ ਨੌਜਵਾਨਾਂ ਨੂੰ ਜੇਲ੍ਹ 'ਚ ਤਾਂ ਨਾ ਸੁੱਟਦਾ। ਸਰਕਾਰ ਦਾ ਕੋਈ ਵੀ ਨੁਮਾਇੰਦਾ ਗੱਲਬਾਤ ਕਰਨ ਵਾਸਤੇ ਤਿਆਰ ਕਿਉਂ ਨਹੀਂ ਨਜ਼ਰ ਆਉਂਦਾ? ਸਰਕਾਰ ਨੇ ਨੁਮਾਇੰਦੇ ਹੀ ਐਸੇ ਚੁਣੇ ਆ ਕਿ ਜਿਨ੍ਹਾਂ ਨੂੰ ਨਾ ਪੰਜਾਬ ਬਾਰੇ ਪਤਾ ਹੈ, ਨਾ ਕੌਮ ਬਾਰੇ ਪਤਾ ਹੈ, ਨਾ ਪੰਥ ਬਾਰੇ ਪਤਾ ਹੈ। ਸਰਕਾਰ ਸਿਰਫ 3 ਬੰਦੇ ਚਲਾ ਰਹੇ ਆ, ਰਾਘਵ ਚੱਡਾ, ਕੇਜਰੀਵਾਲ ਤੇ ਭਗਵੰਤ ਮਾਨ। ਤਿੰਨੇ ਹੀ ਬੰਦੇ ਪੰਜਾਬ ਦੇ ਉਲਟ ਆ। ਅੱਜ ਪਰਿਵਾਰ ਅਕਾਲ ਤਖਤ ਸਾਹਿਬ ਦੇ ਵੀ ਜਾ ਕੇ ਅਪੀਲਾਂ ਕਰ ਚੁੱਕਾ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਵੀ ਜਾ ਕੇ ਵੀ ਅਪੀਲਾਂ ਕਰ ਚੁੱਕਾ ਹੈ। ਅਸੀਂ ਆਪ ਖੁਦ ਜਾ ਕੇ ਇਹ ਗੱਲ ਕਹੀ ਹੈ ਕਿ ਹੁਣ ਸੰਸਥਾ ਜਿਹੜੀ ਉਹਨੂੰ ਅੱਗੇ ਆਉਣਾ ਚਾਹੀਦਾ ਹੈ, ਪਰ ਅੱਜ ਤੱਕ ਕੰਨ ਤੇ ਜੂੰ ਨਹੀਂ ਸਰਕੀ। ਇਹ ਬਿਲਕੁਲ ਬੇਇਨਸਾਫੀ ਹੈ ਸਰਾਸਰ। ਜਿਹੜੇ ਪੈੜਾਂ ਤੇ ਉਸ ਟਾਈਮ ਸਾਰੇ ਮੁੱਖ ਮੰਤਰੀਆਂ ਨੇ ਸਾਡੇ ਐਨਕਾਊਂਟਰ ਕੀਤੇ, ਨਹਿਰਾਂ 'ਚ ਵੱਢ ਕੇ ਸਾਡੇ ਨੌਜਵਾਨਾਂ ਨੂੰ ਰੋੜਿਆ, ਇਹ ਤਾਂ ਉਹਨਾਂ ਰਾਹਾਂ ਤੇ ਤੁਰ ਪਿਆ ਹੈ। ਬਾਦਲ ਨੂੰ ਤੇ ਕੈਪਟਨ ਨੂੰ ਜਹਾਜ਼ 'ਚ ਥੱਲੇ ਧਰਨਿਆਂ 'ਤੇ ਬੈਠੇ ਲੋਕ ਨਹੀਂ ਦਿਸਦੇ। ਉਹਨਾਂ ਦੀ ਸਰਕਾਰ ਤਾਂ ਚੰਡੀਗੜ੍ਹ ਤੋਂ ਚੱਲਦੀ ਸੀ ਤੇ ਇਹਦੀ ਭੱਦਰ ਪੁਲਿਸ ਦੀ ਦਿੱਲੀ ਤੋਂ ਚੱਲਣ ਲੱਗ ਪਈ। ਇਸ ਸਕਰੀਨ ਦੇ ਉੱਤੇ ਕੇਜਰੀਵਾਲ ਤੇ ਭਗਵੰਤ ਮਾਨ ਤੋਂ ਬਗੈਰ ਕੋਈ ਗੁਰਬਾਣੀ ਨਹੀਂ ਚੱਲਦੀ। ਤੇ ਇਹ ਮਸ਼ਹੂਰੀਆਂ, ਇਹ 5 ਸਾਲ ਵਾਸਤੇ ਰਾਸ਼ਨ ਫਰੀ, ਆਟਾ ਦਾਲ ਫਰੀ, ਇਹ ਕੀ ਇਹ ਸਿੱਖੀ ਦਾ ਪ੍ਰਚਾਰ ਹੁੰਦਾ ਹੈ? ਬੜਾ ਲੰਮਾ ਸਮਾਂ ਹੋ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਹਰ ਇੱਕ ਮੁੱਦੇ ਤੇ ਕੌਮ ਦੀ ਗੱਲ ਕਰਦੇ ਆ। ਤੇ ਜੇ ਪਾਰਲੀਮੈਂਟ 'ਚ ਸੰਗਰੂਰ ਦੇ ਲੋਕਾਂ ਨੇ ਭੇਜਿਆ ਤੇ ਉਹਨਾਂ ਨੇ ਇਹ ਦੱਸਿਆ ਕਿ ਸਾਡੇ ਕਿੰਨੇ ਨੌਜਵਾਨਾਂ ਨੂੰ ਕਤਲ ਕੀਤਾ ਹੈ ਇਸ ਹਕੂਮਤ ਨੇ। ਪਾਰਟੀ ਦੇ ਵੱਲੋਂ ਜੇਲ੍ਹ ਬਦਲੀ ਨੂੰ ਲੈ ਕੇ ਨੌਜਵਾਨਾਂ ਦੀ ਹਮਾਇਤ ਦੇ ਵਿੱਚ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਗਿਆ, ਉਸ ਦੀ ਕਿਸ ਤਰ੍ਹਾਂ ਤਰੀਕੇ ਦੀ ਸਟ੍ਰੈਟਜੀ ਹੋਏਗੀ? ਸਾਨੂੰ 4 ਤਰੀਕ ਨੂੰ ਜਿਹੜਾ ਸਾਡੇ ਪਾਰਟੀ ਪ੍ਰਧਾਨ ਨੇ ਪ੍ਰੋਗਰਾਮ ਦਿੱਤਾ ਹੈ, ਕੇਂਦਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਤੂੰ ਨਜਾਇਜ਼ ਸਾਡੇ ਨੌਜਵਾਨਾਂ ਨੂੰ ਉੱਥੇ ਦਿਬੜੂਗੜ੍ਹ ਦੀ ਜੇਲ੍ਹ 'ਚ ਬੰਦ ਕੀਤਾ ਤੇ ਅਸੀਂ ਤੇਰੀਆਂ ਰੇਲਾਂ ਨਹੀਂ ਆਉਣ ਦੇਣੀਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਹਰਪਾਲ ਸਿੰਘ ਬਲੇਰ ਮੇਰੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਲੇਰ ਸਾਹਿਬ, 8ਵਾਂ ਦਿਨ ਭੁੱਖ ਹੜਤਾਲ ਦੇ ਵਿੱਚ ਤਬਦੀਲ ਹੋ ਚੁੱਕਾ ਹੈ। ਪਰਿਵਾਰਾਂ ਦਾ ਬਹੁਤ ਔਖਾ ਹੁੰਦਾ ਹੈ ਅੰਨ ਪਾਣੀ ਤਿਆਗ ਦੇਣਾ। ਕਿਵੇਂ ਦੇਖਦੇ ਹੋ ਜੀ ਸਮੁੱਚੇ ਵਰਤਾਰੇ ਨੂੰ? ਦੇਖੋ, ਕਿਤੇ ਸੁਣਿਆ ਸੀ ਕਿ ਜਲਾਦ ਜ਼ੁਲਮ ਕਰਦੇ ਆ ਤੇ ਉਹ ਰੋਣ ਵੀ ਨਹੀਂ ਦਿੰਦੇ, ਪਰ ਅੱਜ ਇੱਥੇ ਸੜਕ ਤੇ ਬਹਿ ਕੇ ਅੱਜ 8 ਦਿਨ ਹੋ ਗਏ, 9ਵਾਂ ਦਿਨ ਸ਼ੁਰੂ ਹੋ ਜਾਣਾ ਸਵੇਰੇ। ਇਹ ਮਹਿਸੂਸ ਹੁੰਦਾ ਕਿ ਜ਼ੁਲਮ ਵੀ ਹੋ ਰਿਹਾ ਤੇ ਰੋਣ ਵੀ ਨਹੀਂ ਦਿੰਦੇ। ਇੰਨਾ ਵੱਡਾ ਜ਼ੁਲਮ ਕਿ ਦੁੱਧ ਮੱਖਣਾ ਨਾਲ ਬੱਚੇ ਪਾਲੇ ਆ ਕਿ ਆਪਣੀ ਕਿਰਤ ਕਮਾਈ ਕਰਨਗੇ, ਮਾਂ ਪਿਓ ਨੂੰ ਸੁੱਖ ਦੇਣਗੇ ਤੇ ਕੌਮ ਦੀ ਗੱਲ ਕਰਨਗੇ। ਅੱਜ ਉਹ ਬੱਚੇ ਵੀ ਮਰਨ ਵਰਤਨ ਤੇ ਭੁੱਖ ਹੜਤਾਲ ਤੇ ਬੈਠੇ ਆ ਤੇ ਨਜਾਇਜ਼ ਸਜ਼ਾ ਕੱਟ ਰਹੇ, ਤੇ ਮਾਂ ਪਿਓ ਵੀ ਇੱਥੇ ਬੇਹੋਸ਼ ਹੋਣ ਡਏ ਬਾਰ-ਬਾਰ। ਤੇ ਅੰਮ੍ਰਿਤਸਰ ਦੀ ਜੇਲ੍ਹ 'ਚ ਵੀ ਹਰਮੇਲ ਸਿੰਘ ਜੋਧੇ ਤੇ 30 ਬੰਦੇ ਉਹ ਵੀ ਬੈਠੇ ਆ। ਸੋ ਇਹ ਜਿਹੜਾ ਵਰਤਾਰਾ ਨਾ, ਇਹ ਬੜਾ ਔਖਾ ਹੈ। ਜਿਸ ਤਰ੍ਹਾਂ ਲਾਗੀ ਸੋਈ ਜਾਣੇ, ਕੌਣ ਜਾਣੇ ਪੀਰ ਭਰਾਈ। ਅੱਜ ਉਸ ਮਾਂ ਨੂੰ ਪਤਾ ਹੈ ਜਿਹਦਾ ਬੱਚਾ ਉੱਥੇ ਭੁੱਖਾ ਬੈਠਾ, ਜਿਹਨੇ ਪਾਣੀ ਤੱਕ ਨਹੀਂ ਪੀਤਾ। ਬਸੰਤ ਸਿੰਘ ਵੀਲ ਚੇਅਰ ਤੇ ਆਉਂਦਾ ਹੈ, ਤੇ ਰਾਮਕੀ ਸਾਹਿਬ ਦੀ ਮਾਤਾ ਬੇਹੋਸ਼ ਹੋ ਗਈ ਹੈ, ਬੁੱਕਣਵਾਲਾ ਸਾਹਿਬ ਦੀ ਮਾਤਾ ਬੇਹੋਸ਼ ਹੋ ਗਈ ਹੈ। ਮੈਨੂੰ ਪਤਾ ਕਿ ਇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਫਿਰ ਸੁਰਤ 'ਚ ਲਿਆਉਂਦੇ ਹਾਂ। ਤੇ ਇਹ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਕਿ ਭਾਈ ਸਦਾ ਕੁਰਸੀਆਂ ਸੇਫ ਨਹੀਂ ਰਹਿੰਦੀਆਂ, ਸਦਾ ਰਾਜ ਭਾਗ ਨਹੀਂ ਰਹਿੰਦੇ। ਵੱਡੇ ਵੱਡੇ ਰਾਜੇ ਰੁਲ ਗਏ ਜ਼ੁਲਮ ਕਰਨ ਵਾਲੇ। ਜੇ ਤੇਰੇ ਤੋਂ ਨਹੀਂ ਸੀ ਕੋਈ ਚੰਗਾ ਹੁੰਦਾ ਤੇ ਕਮ ਸੋ ਕਮ ਤੂੰ ਸਾਡੇ ਨੌਜਵਾਨਾਂ ਨੂੰ ਜੇਲ੍ਹ 'ਚ ਤਾਂ ਨਾ ਸੁੱਟਦਾ। NSA ਦਾ ਡੈਫੀਨੇਸ਼ਨ ਵੇਖੋ ਵੀ NSA ਤਾਂ ਲੱਗਣੀ ਚਾਹੀਦੀ ਸੀ ਬਿਲਕਿਸ ਬਾਣੋ, ਜਿਹੜੇ ਆ ਕਾਤਲ ਬੀਬੀ ਦੇ ਜਬਰ ਜਨਾਹ ਵਾਲੇ, ਉਹਨਾਂ ਤੇ NSA ਤਾਂ ਲੱਗਣੀ ਚਾਹੀਦੀ ਸਰਸੇ ਵਾਲੇ ਤੇ। NSA ਤਾਂ ਲੱਗਣੀ ਚਾਹੀਦੀ ਜਿਨ੍ਹਾਂ ਨੇ ਉਹ ਥਾਣੇ ਦੇ ਵਿੱਚ ਕਾਂਸਟੇਬਲ ਵੀ ਫੂਕ ਤੇ ਨਾਲ ਹੀ 9 ਦੇ ਵਿੱਚ, ਹੈ ਨਾ। NSA ਤਾਂ ਲੱਗਣੀ ਚਾਹੀਦੀ ਜਿਨ੍ਹਾਂ ਨੇ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਮੌਲਵੀ ਵਿੱਚੇ ਸਾੜ ਤੇ ਮਸੀਤ ਦੇ ਢਾਤੀ। ਮਣੀਪੁਰ ਦੇ ਵਿੱਚ ਨੰਗਾ ਜਿਹੜਾ ਸਾਡੀਆਂ ਬੀਬੀਆਂ ਦਾ ਨਾਚ ਨਚਾਇਆ ਗਿਆ ਹੈ, ਉਹ ਉੱਥੇ NSA ਲੱਗਣੀ ਚਾਹੀਦੀ ਸੀ, ਪਰ ਕਿਤੇ ਨਹੀਂ ਲੱਗੀ। NSA ਤਾਂ ਖੱਟੜ ਤੇ ਲੱਗਣੀ ਚਾਹੀਦੀ ਸੀ, ਜਿੰਨੇ ਪੰਜਾਬ ਦੀ ਧਰਤੀ ਤੇ ਆਣ ਕੇ ਗੋਲੀ ਚਲਾ ਕੇ ਇੱਕ ਨੌਜਵਾਨ ਨੂੰ ਕਿਡਨੈਪ ਕਰਕੇ ਲੈ ਕੇ ਬੋਰੀ 'ਚ ਪਾ ਕੇ ਤੇ ਇੱਕ ਨੂੰ ਗੋਲੀਆਂ ਮਾਰ ਕੇ ਸ਼ੁਭ ਕਰਨ ਨੂੰ ਸ਼ਹੀਦ ਕਰਤਾ। ਪੀੜਤ ਪਰਿਵਾਰਾਂ ਦੇ ਸਾਹਮਣੇ ਕਿਤੇ ਨਾ ਕਿਤੇ ਵੀ ਵੱਡਾ ਸਵਾਲ ਰਹਿ ਜਾਂਦਾ ਕਿ ਇੰਨਾ ਸਮਾਂ ਬਤੀਤ ਹੋਣ ਤੋਂ ਬਾਅਦ ਸਰਕਾਰ ਦਾ ਕੋਈ ਵੀ ਨੁਮਾਇੰਦਾ ਗੱਲਬਾਤ ਕਰਨ ਵਾਸਤੇ ਤਿਆਰ ਕਿਉਂ ਨਹੀਂ ਨਜ਼ਰ ਆਉਂਦਾ? ਸਰਕਾਰ ਨੇ ਨੁਮਾਇੰਦੇ ਹੀ ਐਸੇ ਚੁਣੇ ਆ ਕਿ ਜਿਨ੍ਹਾਂ ਨੂੰ ਨਾ ਪੰਜਾਬ ਬਾਰੇ ਪਤਾ ਹੈ, ਨਾ ਕੌਮ ਬਾਰੇ ਪਤਾ ਹੈ, ਨਾ ਪੰਥ ਬਾਰੇ ਪਤਾ ਹੈ, ਤੇ ਨਾ ਹੀ ਕੋਈ ਇਹੋ ਜਿਹਾ ਅੱਜ ਤੱਕ ਉਹਨਾਂ ਨੇ ਕੰਮ ਕੀਤਾ ਹੈ। ਸਰਕਾਰ ਸਿਰਫ 3 ਬੰਦੇ ਚਲਾ ਰਹੇ ਆ,
ਰਾਘਵ ਚੱਡਾ, ਕੇਜਰੀਵਾਲ ਤੇ ਭਗਵੰਤ ਮਾਨ, ਤਿੰਨੇ ਹੀ ਬੰਦੇ ਪੰਜਾਬ ਦੇ ਉਲਟ ਆ। ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਆ। ਜਿਹੜੇ ਸਹਿਰਦ ਲੀਡਰ ਜੇ ਹੁੰਦੇ, ਜੇ ਇੱਕ ਵੀ ਮੰਤਰੀ ਜਾਂ ਐਮਐਲਏ ਸਹਿਰਦ ਹੁੰਦਾ ਤੇ ਕੀ ਉਹ ਪੰਜਾਬ ਦੇ ਪੁੱਤਾਂ ਦਾ ਪਤਾ ਨਹੀਂ ਲੈ ਕੇ ਜਾ ਸਕਦਾ? ਉਹ ਨਹੀਂ ਸੀ ਕੁਝ ਕਰ ਸਕਦਾ, ਪਰ ਕਮ ਸੋ ਹਾਂ ਦਾ ਨਾਰਾ ਤਾਂ ਮਾਰਦਾ। ਮਲੇਰਕੋਟਲੇ ਨੇ, ਸ਼ੇਰ ਖਾਂ ਮਲੇਰਕੋਟਲੇ ਨੇ ਕੀ ਕੀਤਾ ਸੀ? ਹਾਂ ਦਾ ਨਾਰਾ ਮਾਰਿਆ ਸੀ। ਤੇ ਅੱਜ ਵੀ ਉਹ ਪੁਰਾਣੀ ਸਰਹੰਦ ਉਹਦੇ ਨਾਂ ਤੇ ਬੱਚੀ ਆ, ਸਿੱਖ ਸਤਿਕਾਰ ਕਰਦੇ ਆ। ਜੇ ਇਹ ਹਾਂ ਦਾ ਨਾਰਾ ਵੀ ਨਹੀਂ ਮਾਰ ਸਕਦੇ ਤਾਂ ਉਹਦੇ ਤੋਂ ਵੀ ਨਿਕੰਮੇ ਆ। ਜਿਹੜੀਆਂ ਦੂਜੀਆਂ ਧਿਰਾਂ, ਸਿਆਸੀ ਧਿਰਾਂ ਹਾਂ ਦਾ ਨਾਰਾ ਮਾਰਦੀਆਂ ਨੇ, ਉਹਨਾਂ ਨੂੰ ਸੁਹਿਰਦ ਮੰਨਦੇ ਹੋ ਕਿ ਉਹ ਹਮਾਇਤ ਦੇ ਵਿੱਚ ਨਹੀਂ? ਕਈਆਂ ਥਾਵਾਂ ਤੇ ਵੋਟ ਦੀ ਰਾਜਨੀਤੀ ਆ ਜਾਂਦੀ ਆ। ਹੁਣ ਜਿਹੜੇ ਬੰਦੇ ਥੁੱਕ ਕੇ ਚੱਟ ਲੈਂਦੇ ਆ ਉਹਨਾਂ ਨੂੰ ਤੁਸੀਂ ਕੀ ਪੰਥ ਨਹੀਂ ਕਹਿ ਸਕਦੇ। ਕਈਆਂ ਬੰਦਿਆਂ ਨੇ ਇਹ ਵੀ ਕਿਹਾ ਹੈ ਕਿ ਅੰਮ੍ਰਿਤਪਾਲ ਜਿਹੜਾ, ਇਹਨੂੰ ਅੰਦਰ ਦਿਓ, ਕੱਲ੍ਹ ਦਾ ਛੋਕਰਾ ਹੈ ਨਾ, ਅਤੇ ਜੇ ਸਾਡੇ ਵੱਸ ਹੁੰਦਾ ਤਾਂ 10 ਮਿੰਟ 'ਚ ਅੰਦਰ ਦੇ ਦਿੰਦੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ 1 ਹਫ਼ਤਾ ਹੋ ਗਿਆ ਥਾਣੇ ਦੇ ਉੱਤੇ ਹਮਲਾ ਕੀਤਾ, ਪੁਲਿਸ ਨੂੰ ਵੱਢਿਆ ਹੈ, ਅਤੇ ਅਜੇ ਤੱਕ ਇਹਦੇ 'ਤੇ ਕੋਈ ਪਰਚਾ ਦਰਜ ਨਹੀਂ ਹੋਇਆ। ਸਰਕਾਰ ਕਿੱਥੇ ਸੁੱਤੀ ਕੁੰਭ ਕਰਨ ਦੀ, ਨਹੀਂ ਤੇ ਜਲਦੀ ਪਰਚਾ ਦੇਵੇ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਜਿਹੜੇ ਆ ਇਹ ਬਹੁਤ ਗਿਣਤੀ ਤਾਕਤ ਆ, ਅਤੇ ਇਹਨਾਂ ਨੇ ਜੇ ਇਹਨਾਂ ਨੂੰ ਕੁੱਟ ਕੇ ਵਾੜ ਕੇ ਅੰਦਰ ਨਾ ਦਿੱਤਾ ਤਾਂ ਬਿਮਾਰੀ ਸਾਰੇ ਦੇਸ਼ ਵਿੱਚ ਫੈਲ ਜੂਗੀ। ਉਹ ਬੰਦੇ ਹੁਣ ਅੱਜ ਪੰਥ ਦਾ ਢੰਡੋਰਾ ਪਿੱਟਦੇ ਫਿਰਦੇ, ਆਪਣੀ ਜ਼ਮੀਨ ਤਲਾਸ਼ਦੇ ਫਿਰਦੇ ਆ ਇਸ ਮੋਰਚੇ ਦੇ ਵਿੱਚੋਂ। ਉਹ ਜਿੰਦਾ ਹੋਣ ਨੂੰ ਫਿਰਦੇ ਆ ਇੱਥੇ ਆਣ ਕੇ ਮਗਰਮੱਛ ਦੇ ਹੰਝੂ ਵਹਾ ਕੇ ਕਿ ਆ ਜਿਹੜਾ ਪੰਥ ਹੈ, ਜਿਹੜਾ ਇੱਥੇ ਭਾਂਡੇ ਮਾਂਜ ਕੇ ਰੋਟੀਆਂ ਸੇਵਾ ਕਰਦਾ ਫਿਰਦਾ ਲੰਗਰ ਦੀ, ਇਹ ਨਿਆਣਾ ਹੈ? ਇਹਨਾਂ ਨੂੰ ਪਤਾ ਨਹੀਂ ਗ੍ਰੰਥ ਕਿੰਨੇ ਰੋਲੇ ਆ? ਸਰਸੇ ਵਾਲੇ ਨੂੰ ਮਾਫੀ ਕਿੰਨੇ ਦਿੱਤੀ ਹੈ? ਪਛਾਕਾਂ ਕਿੰਨੇ ਪਵਾਈਆਂ ਹੈ? ਗੁਰੂ ਗ੍ਰੰਥ ਸਾਹਿਬ 328 ਸਰੂਪ ਮਹਾਰਾਜ ਸਾਹਿਬ ਦੇ ਕਿੱਥੇ ਹੈ? ਇਹਨਾਂ ਨੂੰ ਲੋਕਾਂ ਨੂੰ ਸਾਰਾ ਪਤਾ ਹੈ। ਤੁਸੀਂ ਵੋਟ ਤੰਤਰ ਦੀ ਗੱਲ ਕੀਤੀ, ਕੀ ਲੱਗਦਾ ਕਿ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਹੈ, ਤੇ ਜੇ ਇਹਨਾਂ ਨੌਜਵਾਨਾਂ ਦੇ ਜਾਂ ਜਿਹੜੇ ਪੀੜਤ ਪਰਿਵਾਰ ਨੇ, ਇਹਨਾਂ ਦੇ ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੀ ਜਿਹੜੀ ਵੋਟ ਤੰਤਰ ਹੈ ਉਹ ਪ੍ਰਭਾਵਸ਼ਾਲੀ ਨਹੀਂ ਹੋਏਗਾ? ਬਿਲਕੁਲ ਨਹੀਂ ਜੀ। ਇਹ ਵੇਖੋ, ਸਿੱਖਾਂ ਨੂੰ 1925 ਦੇ ਵਿੱਚ ਇਹ ਜਿਹੜੀ ਸ਼੍ਰੋਮਣੀ ਕਮੇਟੀ ਮਿਲੀ ਸੀ ਉਹ ਸੌਖੀ ਨਹੀਂ ਮਿਲੀ। ਇਹ ਮਿਲੀ ਹੈ ਭਾਈ ਲਛਮਣ ਸਿੰਘ ਧਾਰੋਵਾਲ ਨੇ ਆਪਣਾ ਖੂਨ ਪਾ ਕੇ ਹੋਂਦ 'ਚ ਲਿਆਂਦੀ ਸੀ 1925 ਦੇ ਵਿੱਚ। ਉਹ ਇਸ ਕਰਕੇ ਲਿਆਂਦੀ ਸੀ, ਇਹ ਕਿਸੇ ਵੀ ਕੌਮ ਕੋਲ ਨਹੀਂ ਆ, ਨਾ ਮੁਸਲਮਾਨਾਂ ਕੋਲ ਆ, ਨਾ ਹਿੰਦੂਆਂ ਕੋਲ ਆ, ਨਾ ਈਸਾਈਆਂ ਕੋਲ ਆ। ਇਹ ਇਕੱਲੀ ਸਿੱਖ ਕੌਮ ਨੂੰ ਮਿਲੀ ਹੈ। ਸਿੱਖ ਕੌਮ ਨੇ ਕੁਰਬਾਨੀਆਂ ਕਰਕੇ ਹਾਸਲ ਕੀਤੀ ਹੈ। ਇਹਦਾ ਮਤਲਬ ਇਹ ਹੀ ਕਿ ਸਾਡੇ ਬੱਚਿਆਂ 'ਤੇ ਜਦੋਂ ਭੀੜ ਪਊਗੀ, ਜਦੋਂ ਸਰਕਾਰਾਂ ਤਸ਼ੱਦਦ ਕਰਨਗੀਆਂ, ਮਾਰਨਗੀਆਂ, ਗੈਂਗਸਟਰ ਕਹਿ ਕੇ, ਜਾਂ ਉਹਨਾਂ ਨੂੰ ਜੇਲ੍ਹਾਂ 'ਚ ਕਾਲੇ ਪਾਣੀ ਦੀ ਦਿਬੜੂ ਜੇਲ੍ਹ ਜਿਹੜੀ ਬਣਾ ਦੇਣਗੇ, ਅਤੇ ਫਿਰ ਸਾਡੀ ਸ਼੍ਰੋਮਣੀ ਕਮੇਟੀ ਅੱਗੇ ਆਊਗੀ ਅਤੇ ਉਹ ਜਿਹੜੀ ਆਪਣਾ ਫਰਜ਼ ਪਛਾਣ ਕੇ ਸਾਡੇ ਨੌਜਵਾਨਾਂ ਨੂੰ ਬਚਾਊਗੀ। ਅੱਜ ਪਰਿਵਾਰ ਅਕਾਲ ਤਖਤ ਸਾਹਿਬ ਦੇ ਵੀ ਜਾ ਕੇ ਅਪੀਲਾਂ ਕਰ ਚੁੱਕਾ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਵੀ ਜਾ ਕੇ ਵੀ ਅਪੀਲਾਂ ਕਰ ਚੁੱਕਾ ਹੈ। ਅਸੀਂ ਆਪ ਖੁਦ ਜਾ ਕੇ ਇਹ ਗੱਲ ਕਹੀ ਹੈ ਕਿ ਹੁਣ ਸੰਸਥਾ ਜਿਹੜੀ ਉਹਨੂੰ ਅੱਗੇ ਆਉਣਾ ਚਾਹੀਦਾ ਹੈ, ਪਰ ਅੱਜ ਤੱਕ ਕੰਨ 'ਤੇ ਜੂੰ ਨਹੀਂ ਸਰਕੀ। ਕਹਿੰਦੇ ਅਸੀਂ ਬਿਆਨ ਦੇਤਾ ਕਿ ਭੁੱਖ ਹੜਤਾਲ ਪਰਿਵਾਰ ਕੈਂਸਲ ਕਰ ਲਏ, ਬੱਚੇ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀ ਭੁੱਖ ਹੜਤਾਲ ਕੈਂਸਲ ਕਰ ਲੈਣ। ਸੋ ਮੈਨੂੰ ਦੱਸੋ ਕਿ ਇਸ ਤਰੀਕੇ ਨਾਲ ਭੁੱਖ ਹੜਤਾਲ ਕੈਂਸਲ ਹੁੰਦੀ ਹੈ? ਭੁੱਖ ਹੜਤਾਲ ਕੈਂਸਲ ਕਰਨ ਨਾਲੋਂ ਹਾਕਮ ਦੀਆਂ ਅੱਖਾਂ 'ਚ ਅੱਖ ਪਾ ਕੇ ਗੱਲ ਕਰੇ ਜਥੇਦਾਰ, ਹਾਕਮ ਦੀਆਂ ਅੱਖਾਂ 'ਚ ਅੱਖ ਪਾ ਕੇ ਟਾਈਮ ਲਵੇ ਕਿ ਇੱਥੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਕਿ ਭਾਈ ਦੋਸ਼ ਸਿੱਧ ਕਰ ਕਿ ਇਹ ਜ਼ਿਆਦਾ ਜ਼ਾਲਮ ਸੀ ਅੰਮ੍ਰਿਤਪਾਲ ਸਿੰਘ। ਇਹਨਾਂ ਨੇ ਕੀ ਕੀਤਾ ਹੈ? NSL ਬਣਦੀ ਸੀ, 307 ਬਣਦੀ ਸੀ, ਲਾਤੀ 307 ਦਾ ਅਸੀਂ ਭੁਗਤ ਵੀ ਲੈਂਦੇ। ਇਹ ਬਿਲਕੁਲ ਬੇਇਨਸਾਫੀ ਹੈ ਸਰਾਸਰ। ਜਿਹੜੇ ਪੈੜਾਂ 'ਤੇ ਉਸ ਟਾਈਮ ਸਾਰੇ ਮੁੱਖ ਮੰਤਰੀਆਂ ਨੇ ਸਾਡੇ ਐਨਕਾਊਂਟਰ ਕੀਤੇ, ਨਹਿਰਾਂ 'ਚ ਵੱਢ ਕੇ ਸਾਡੇ ਨੌਜਵਾਨਾਂ ਨੂੰ ਰੋੜਿਆ, ਇਹ ਤਾਂ ਉਹਨਾਂ ਰਾਵਾਂ 'ਤੇ ਤੁਰ ਪਿਆ ਹੈ। ਅੱਜ ਥਾਂ ਕਾਲੇ ਧਨੌਲੇ ਦਾ ਐਨਕਾਊਂਟਰ ਕਰਤਾ। ਇਹ ਦੀਪ ਸਿੱਧੂ ਨੇ ਕਿਹਾ ਸੀ ਇਹ ਵਰਤਾਰਾ ਵਰਤਣਾ ਸਾਰਾ ਕੁਝ ਹੋਣਾ ਹੈ, ਅਤੇ ਹੋ ਰਿਹਾ ਹੈ। ਕਹਿੰਦਾ ਇਹ ਜ਼ੁਲਮ ਕਰੂਗਾ, ਕਰ ਰਿਹਾ ਹੈ। ਲੋਕਾਂ ਨੂੰ ਕਹਿੰਦਾ ਕਿ ਮੇਰਾ ਹਰਿਆ ਪੈਨ ਇਹਨਾਂ ਲੋਕਾਂ ਵਾਸਤੇ ਚੱਲੂਗਾ। ਬਾਦਲ ਨੂੰ ਤੇ ਕੈਪਟਨ ਨੂੰ ਜਹਾਜ਼ 'ਚ ਥੱਲੇ ਧਰਨਿਆਂ 'ਤੇ ਬੈਠੇ ਲੋਕ ਨਹੀਂ ਦਿਸਦੇ, ਅਤੇ ਮੈਂ ਜਿਹੜੀ ਮੇਰੀ ਸਰਕਾਰ ਸੱਥਾ ਦੇ ਵਿੱਚੋਂ ਚੱਲੂਗੀ। ਅਤੇ ਕੀ ਉਹਨਾਂ ਦੀ ਸਰਕਾਰ ਤਾਂ ਚੰਡੀਗੜ੍ਹ ਤੋਂ ਚੱਲਦੀ ਸੀ ਅਤੇ ਇਹਦੀ ਭੱਦਰਪੁਰ ਦੀ ਦਿੱਲੀ ਤੋਂ ਚੱਲਣ ਲੱਗ ਪਈ। ਇਹ ਲੇਖਾ ਜੋਖਾ ਤਾਂ ਦੇਣਾ 2 ਸਾਲ ਲੰਘ ਗਏ ਆ। ਤੁਸੀਂ ਦੱਸੋ, ਹੈਰੀਟੇਜ ਦੇ ਵਿੱਚ ਆਪਾਂ ਬੈਠੇ ਸੜਕ 'ਤੇ, ਅੱਜ ਅਸੀਂ ਇੱਥੇ ਹੀ ਸੌਂਦੇ, ਇੱਥੇ ਰਹਿੰਦੇ ਹਾਂ। ਇਸ ਸਕਰੀਨ ਦੇ ਉੱਤੇ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਬਗੈਰ ਕੋਈ ਗੁਰਬਾਣੀ ਨਹੀਂ ਚੱਲਦੀ। ਅਤੇ ਇਹ ਮਸ਼ਹੂਰੀਆਂ, ਇਹ 5 ਸਾਲ ਵਾਸਤੇ ਰਾਸ਼ਨ ਫਰੀ, ਆਟਾ ਦਾਲ ਫਰੀ, ਇਹ ਕੀ ਇਹ ਸਿੱਖੀ ਦਾ ਪ੍ਰਚਾਰ ਹੁੰਦਾ ਹੈ? ਜਾਂ ਤਾਂ ਆਪਣੇ ਸਿੰਘ ਦੇ ਨਾਲ ਕਰਮਾ ਸ਼ਰਮਾ ਕੁਮਾਰ ਕੁਛ ਵੀ ਲਾ ਲੇ ਅਤੇ ਅਸੀਂ ਕਹੀਏ ਵੀ ਭਾਈ ਇਹ ਤਾਂ ਸਿੱਖਾਂ ਦਾ ਨਹੀਂ। ਹੁਣ ਜੇ ਸਿੰਘ ਵੀ ਲਾਉਣਾ ਅਤੇ ਸਿੰਘਾਂ ਨੂੰ ਜ਼ੁਲਮ ਵੀ ਸਿੰਘਾਂ 'ਤੇ ਕਰਨਾ ਹੈ, ਅਤੇ ਫਿਰ ਤੇਜਾ ਸਿੰਘ ਅਤੇ ਲਾਲ ਸਿੰਘ ਦਾ ਖਿਤਾਬ ਦੇ ਸਕਦੇ ਹਾਂ ਅਸੀਂ? ਤੁਹਾਨੂੰ ਪਤਾ ਨਾ ਉਹ ਸਭਰਾਵਾਂ ਵਾਲੀ ਜੰਗ ਕਿੰਨੇ ਹਰਾਈ? ਤੇਜਾ ਸਿੰਘ ਅਤੇ ਲਾਲ ਸਿੰਘ ਨੇ। ਹੁਣ ਤੇਜਾ ਸਿੰਘ ਅਤੇ ਲਾਲ ਸਿੰਘ ਜਿਹੜੇ ਆ ਉਹ ਨਾਲ ਚੱਲਦੇ ਆ, ਪਰ ਕੌਮ ਦਾ ਵੀ ਫਰਜ਼ ਬਣਦਾ ਉਹਨਾਂ ਨੂੰ ਪਛਾਣਨ, ਉਹਨਾਂ ਨੂੰ ਪਛਾਣ ਕੇ ਸੱਥਾਂ ਦੇ ਵਿੱਚੋਂ ਪਾਸੇ ਕਰਨ,
ਬੜਾ ਲੰਮਾ ਸਮਾਂ ਹੋ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਹਰ ਇੱਕ ਮੁੱਦੇ ਤੇ ਕੌਮ ਦੀ ਗੱਲ ਕਰਦੇ ਆ, ਤੇ ਜੇ ਪਾਰਲੀਮੈਂਟ 'ਚ ਸੰਗਰੂਰ ਦੇ ਲੋਕਾਂ ਨੇ ਭੇਜਿਆ ਤੇ ਉਹਨਾਂ ਨੇ ਇਹ ਦੱਸਿਆ ਕਿ ਸਾਡੇ ਕਿੰਨੇ ਨੌਜਵਾਨਾਂ ਨੂੰ ਕਤਲ ਕੀਤਾ ਹੈ ਇਸ ਹਕੂਮਤ ਨੇ। ਤੇ ਹੁਣ ਜਿਹੜਾ ਆਹ ਸਟ੍ਰੈਟਜੀ ਬਣਾਈ ਆ, ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ, ਇਹਦੇ ਵਾਸਤੇ ਵੀ ਸਿਮਰਨਜੀਤ ਸਿੰਘ ਮਾਨ ਸਹਿਰਦ ਹੋ ਕੇ ਗੱਲ ਕਰਦੇ ਆ ਤੇ ਉਹਨੂੰ ਨੁਕਰੇ ਲਾਉਣ ਵਾਸਤੇ ਫਿਰ ਏਜੰਸੀਆਂ ਤਤਪਰ ਹੈ। ਸਾਡੇ ਹੀ ਭਰਾਵਾਂ ਨੂੰ ਮਾਨ ਸਾਹਿਬ ਦੇ ਉਲਟ ਬੁਲਾਉਣ ਵਾਸਤੇ ਕਾਹਲੀਆਂ ਪਈਆਂ ਹੈ। ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਦੀਪ ਸਿੰਘ ਸਿੱਧੂ ਜਿੰਨਾ ਪੜ੍ਹਿਆ ਨਹੀਂ ਕੋਈ, ਉਹਨੇ ਵੀ ਇਹ ਸਾਰਾ ਪੜ੍ਹ ਕੇ ਸੋਚ ਕੇ ਸਮਝ ਕੇ ਫਿਰ ਅੰਮ੍ਰਿਤਗੜ੍ਹ ਜਾ ਕੇ ਝਾੜੂ ਤੇ ਕਿਰਪਾਨ ਫੜ ਕੇ ਦੱਸਿਆ ਸੀ ਕਿ ਤੁਹਾਨੂੰ ਹੱਕ ਲੈ ਕੇ ਦੇਣੇ ਆ ਪੰਜਾਬ ਦੇ। ਸਿਮਰਨਜੀਤ ਸਿੰਘ ਮਾਨ ਨੇ ਉਹ ਕਿਉਂ ਦੱਸਿਆ ਸੀ? ਉਹਦੇ ਤੋਂ ਵੱਧ ਕੋਈ ਸਿਰਦ ਆ? ਉਹ ਬੜੀ ਵੱਡੀ ਸੋਚ ਵਾਲਾ ਯੋਧਾ ਸੀ। ਉਹਨੇ ਜੇ ਸਮਝ ਲਿਆ ਤਾਂ ਫਿਰ ਇਹਦਾ ਮਤਲਬ ਸਾਰੇ ਸਮਝਣ ਦੀ ਕੋਸ਼ਿਸ਼ ਕਰ, ਤੇ ਇਸ ਕਰਕੇ ਇਹ ਸਾਡਾ ਫਰਜ਼ ਬਣਦਾ ਹੈ। ਤੁਹਾਡੀ ਪਾਰਟੀ ਦੇ ਵੱਲੋਂ ਜੇਲ੍ਹ ਬਦਲੀ ਨੂੰ ਲੈ ਕੇ ਨੌਜਵਾਨਾਂ ਦੀ ਹਮਾਇਤ ਦੇ ਵਿੱਚ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਗਿਆ, ਉਸ ਦੀ ਕਿਸ ਤਰ੍ਹਾਂ ਤਰੀਕੇ ਦੀ ਸਟ੍ਰੈਟਜੀ ਹੋਏਗੀ? ਦੇਖੋ, ਸਾਨੂੰ 4 ਤਰੀਕ ਨੂੰ ਜਿਹੜਾ ਸਾਡੇ ਪਾਰਟੀ ਪ੍ਰਧਾਨ ਨੇ ਪ੍ਰੋਗਰਾਮ ਦਿੱਤਾ ਹੈ, ਉਹ ਜਿਹੜੇ ਪਲੇਟਫਾਰਮ ਹੈਗੇ ਆ ਉਹ ਅਸੀਂ ਜਨਤਕ ਕਰਨਾ ਨਹੀਂ ਚਾਹੁੰਦੇ, ਪਰ ਸਾਡੀ ਪਾਰਟੀ ਪੂਰੀ ਤਰੀਕੇ ਨਾਲ ਕੰਮ ਕਰੂਗੀ ਜਮਹੂਰੀਅਤ ਢੰਗ ਨਾਲ। 14, 19, 21 ਜਿਹੜਾ ਆਰਟੀਕਲ ਹੈ ਸੰਵਿਧਾਨ ਦਾ, ਉਹਦੇ ਵਿੱਚ ਰਹਿ ਕੇ ਆਪਣਾ ਕੰਮ ਕਰੂਗੀ, ਤੇ ਇਹ ਕੋਈ ਵੀ ਹੁੱਲੜਬਾਜੀ ਜਾਂ ਕੋਈ ਇਹੋ ਜਿਹਾ ਨਹੀਂ ਹੋਊਗਾ ਜਿਹਦੇ ਨਾਲ ਵਾਇਲੈਂਸ ਪੈਦਾ ਹੋਵੇ। ਪਰ ਇਹ ਕੇਂਦਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਤੂੰ ਨਜਾਇਜ਼ ਸਾਡੇ ਨੌਜਵਾਨਾਂ ਨੂੰ ਉੱਥੇ ਦਿਬੜੂਗੜ੍ਹ ਦੀ ਜੇਲ੍ਹ 'ਚ ਬੰਦ ਕੀਤਾ ਤੇ ਅਸੀਂ ਤੇਰੀਆਂ ਰੇਲਾਂ ਨਹੀਂ ਆਉਣ ਦੇਣੀਆਂ। ਸੋ ਇਹਦਾ ਕਰਕੇ ਉਹਨਾਂ ਨੂੰ ਵੀ ਸਿਰਦ ਹੋ ਕੇ ਉਹਨਾਂ ਨੂੰ ਵਾਪਸ ਪੰਜਾਬ ਦੀ ਜੇਲ੍ਹ 'ਚ ਭੇਜਣਾ ਪਊਗਾ, ਤੇ ਇਸ ਕਰਕੇ ਅਸੀਂ ਇਹ ਜਿਹੜਾ ਪ੍ਰੋਗਰਾਮ ਦਿੱਤਾ ਇਹਨੂੰ ਸਫਲ ਕਰਾਂਗੇ। ਪੀੜਤ ਪਰਿਵਾਰਾਂ ਦੀ ਤੇ ਉਹਨਾਂ ਨੌਜਵਾਨਾਂ ਦੀ ਹਮਾਇਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਨਿਤਰੇ ਨੇ, ਤਾਂ ਇਸ ਨੂੰ ਲੈ ਕੇ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਹੋ ਸਕਦੀ ਹੈ ਪੀੜਤ ਪਰਿਵਾਰਾਂ ਦੇ ਸੰਘਰਸ਼ ਦੀ। ਅਤੇ ਅਜੇ ਤੱਕ ਤਕਰੀਬਨ 8 ਦਿਨ ਬੀਤਣ ਤੋਂ ਬਾਅਦ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦਾ ਜਾਂ ਪੁਲਿਸ ਪ੍ਰਸ਼ਾਸਨ ਦੇ ਕਿਸੇ ਵੀ ਖਾਸ ਅਧਿਕਾਰੀ ਦਾ ਇਸ ਪਰਿਵਾਰ ਨੂੰ ਕਿਸੇ ਤਰੀਕੇ ਦਾ ਹਮਾਇਤ ਦੇਣ ਨੂੰ ਲੈ ਕੇ ਸੱਦਾ ਪੱਤਰ ਨਹੀਂ ਆਇਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਸਾਰੀਆਂ ਚੀਜ਼ਾਂ ਦੇਖਣਯੋਗ ਹੋਣਗੀਆਂ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।